वाहिगुरू जी का खालसा वाहिगुरू जी की फतेह। अस्सलाम वालेकुम आदाब बर्ज मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦੇ ਵਿਚਾਰ ਸੁਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਪਿਆਰੇ ਸੋਹਣੇ ਸੂਝਵਾਨ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सचो सच विच बहुत शुक्रिया जी डॉक्टर साहब। अज 31 अगस्त 2020 16 पादू नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ ਫਾਈਬਰ ਕੇਬਲ ਇਨ ਕੈਨੇਡਾ, roku, ਚਾਦੂ ਬਾਕਸ, शावा, फेसबुक TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਆਪਾਂ ਪਹਿਲਾ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਤੁਹਾਡਾ ਜੋ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ ਔਰ ਦੁਆ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ, ਜਿਉਂਦੇ ਰਹੋ ਐਂਡ TV 84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਅੱਜ 31 ਅਗਸਤ ਦਾ ਦਿਨ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਹੋਰਾਂ ਦਾ 25ਵਾਂ ਸ਼ਹੀਦੀ ਦਿਨ ਹੈ ਔਰ ਜਿਨ੍ਹਾਂ ਨੇ ਆਪਣੀ ਸ਼ਹਾਦਤ ਨਾਲ ਬੁੱਚੜ ਬੇਅੰਤੇ KP ਗਿੱਲ ਦੇ ਜੋ ਖੂਨੀ ਦੌਰ ਦਾ ਅੰਤ ਕੀਤਾ ਸੀ ਔਰ ਅੱਜ ਦਾ ਜੋ ਸਾਡਾ ਸਮੁੱਚਾ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਹੋਵੇਗਾ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਇਸ ਬਾਰੇ ਟੱਚ ਬੇਸ ਕਰਾਂਗੇ ਔਰ ਨਾਲ ਹੀ ਆਪਾਂ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ ਗੱਲਬਾਤ ਕਰਾਂਗੇ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਮੀਡੀਆ ਰਿਪੋਰਟਾਂ ਦੇ ਅਨੁਸਾਰ ਜੋ ਭਾਰਤ ਤੇ ਚੀਨ ਦੀਆਂ ਫੌਜਾਂ ਵਿਚਾਲੇ ਜੋ ਟਕਰਾਅ ਦਾ ਮਾਹੌਲ ਹੈ ਉਹ ਬਰਾਬਰ ਬਣਿਆ ਹੋਇਆ ਹੈ ਔਰ ਇੱਕ ਖੂਨੀ ਝੜਪ ਹੁੰਦੇ ਹੁੰਦੇ ਬਚੀ ਹੈ ਔਰ ਜੇ ਕਿ ਅਮਰੀਕਾ ਵਿੱਚ ਨਵੰਬਰ ਦੀਆਂ ਜੋ ਪ੍ਰਧਾਨਗੀ ਚੋਣਾਂ ਤੋਂ ਪਹਿਲਾਂ ਅਮਰੀਕਾ ਦੀ ਸ਼ਹਿ ਤੇ ਭਾਰਤ ਚੀਨ ਜੰਗ ਦੀਆਂ ਜੋ ਸੰਭਾਵਨਾਵਾਂ ਨੇ ਉਹ ਹੋ ਸਕਦੀਆਂ ਨੇ ਕਿ ਨਹੀਂ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਪ੍ਰੋਗਰਾਮ ਦਾ ਜੋ ਸਟਾਰਟਿੰਗ ਹੈ ਉਹ ਕਰਦੇ ਹਾਂ ਡਾਕਟਰ ਸਾਹਿਬ ਨੂੰ ਉਹਨਾਂ ਦਾ ਵੀਕਐਂਡ ਪੁੱਛਦੇ ਹਾਂ ਕਿ ਉਹਨਾਂ ਦਾ ਵੀਕਐਂਡ ਕਿੱਥੇ ਗੁਜ਼ਰਿਆ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਪਹਿਲਾਂ ਤਾਂ ਆਪਾਂ ਵੀਕਐਂਡ ਬਾਰੇ ਗੱਲਬਾਤ ਕਰ ਲਈ ਕਿ ਤੁਹਾਡਾ ਵੀਕਐਂਡ ਕਿੱਥੇ ਗੁਜ਼ਰਿਆ ਔਰ ਦੈਨ ਆਪਾਂ ਸ਼ਹੀਦ ਭਾਈ ਦਿਲਾਵਰ ਸਿੰਘ ਹੋਰਾਂ ਦੀ ਜੋ ਸ਼ਹੀਦੀ ਦਾ ਜਿਸ ਤਰ੍ਹਾਂ ਕਿ ਅੱਜ 25ਵਾਂ ਸ਼ਹੀਦੀ ਦਿਨ ਹੈ ਇਸ ਬਾਰੇ ਗੱਲਬਾਤ ਕਰਾਂਗੇ ਔਰ ਨਾਲ ਹੀ ਅੱਜ ਦਾ ਜੋ ਮੇਨ ਇਸ਼ੂ ਹੈ ਉਸ ਬਾਰੇ ਗੱਲਬਾਤ ਹੋਵੇਗੀ। ਸੋ ਤੁਸੀਂ ਇਹਨਾਂ ਸਭ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਸਾਡੇ ਦਰਸ਼ਕਾਂ ਨੇ ਕੱਲ ਲਾਈਵ ਪ੍ਰੋਗਰਾਮ ਜਿਹੜਾ ਗੁਰਦੁਆਰਾ ਸਾਹਿਬ 222 ਜਿਹੜਾ ਫਲਸ਼ਿੰਗ ਮੈਨੇਜਮੈਂਟ ਦੋਨੋਂ ਗੁਰਦੁਆਰਿਆਂ ਦੀ ਹੈ ਲੇਕਿਨ ਇਹਦਾ ਵੈਨਿਊ 222 ਕੁਈਨਜ਼ ਵਿਲੇਜ ਸੀ ਉਸ ਨੂੰ ਦੇਖਿਆ ਔਰ ਬੜੇ ਲੰਬੇ ਵਕਤ ਬਾਅਦ ਸਾਡਾ YouTube ਬੈਨ ਘੱਟੋ ਘੱਟ ਅਮਰੀਕਾ ਦੇ ਲਈ ਟੁੱਟਿਆ ਔਰ ਕਿਉਂਕਿ ਸਾਈਮਲਟੇਨੀਅਸਲੀ Facebook ਤੇ ਵੀ ਔਰ YouTube ਤੇ ਵੀ ਲਾਈਵ ਚੱਲਿਆ। ਅੱਜ ਵੀ ਮੇਰਾ ਖਿਆਲ ਹੈ ਮੈਂ ਟੈਕਨੀਕਲ ਟੀਮ ਨੂੰ ਕਿਹਾ ਜੇ ਪੋਸੀਬਲ ਹੋਏ ਤਾਂ ਅੱਜ ਸ਼ਾਇਦ ਲਾਈਵ ਚੱਲ ਰਿਹਾ ਹੋਇਆ ਆਈ ਐਮ ਨਾਟ ਸ਼ੋਰ ਔਰ ਜ਼ਾਹਰ ਹੈ ਕਿ ਵੀਕਐਂਡ ਬੇਸ਼ੱਕ ਅੱਜ 31 ਅਗਸਤ ਦਾ ਦਿਨ ਹੈ ਜਦੋਂ ਠੀਕ 25 ਸਾਲ ਪਹਿਲਾਂ ਯਾਨੀ ਕਿ ਅੱਜ ਸਿਲਵਰ ਜੁਬਲੀ ਹੈ ਸਾਡੇ ਉਸ ਸ਼ਹੀਦ ਦੇ ਕਾਰਨਾਮੇ ਦੀ ਜਿਹਨੇ ਪ੍ਰੀਐਂਪਟ ਸਟ੍ਰਾਈਕ ਕਰਕੇ ਉਸ ਬੁੱਚੜ KP ਗਿੱਲ ਔਰ ਬੇਅੰਤੇ ਦੀ ਜੋੜੀ ਜਿਨ੍ਹਾਂ ਨੇ 1992 ਤੋਂ 1995 ਤੱਕ ਜਦੋਂ ਤੱਕ 2.5 ਸਾਲ ਉਹ ਪਾਵਰ 'ਚ ਸਨ ਪੰਜਾਬ ਦੇ ਵਿੱਚ 50,000 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਦਾ ਕੋਲਡ ਬਲੱਡਡ ਮਰਡਰ ਕੀਤਾ ਝੂਠੇ ਪੁਲਿਸ ਮੁਕਾਬਲਿਆਂ 'ਚ ਉਹਨਾਂ ਨੂੰ ਮਾਰਿਆ ਔਰ ਉਹਨਾਂ ਨੇ ਜਿਹੜਾ ਮਨੁੱਖੀ ਬੰਬ ਬਣ ਕੇ ਉਸ ਚੀਫ ਮਿਨਿਸਟਰ ਨੂੰ ਉਡਾਇਆ ਔਰ ਜ਼ਾਹਰ ਹੈ ਕਿ ਇਹ ਇੱਕ ਬਹੁਤ ਵੱਡਾ ਕਾਰਨਾਮਾ ਸੀ। ਉਹਨਾਂ ਦੀ ਸ਼ਹਾਦਤ ਨੂੰ ਹੀ ਜਿਹੜਾ ਕੱਲ ਦਾ ਸਮਾਗਮ ਸੀ ਉਹ ਸਮਰਪਿਤ ਸੀ ਔਰ ਉਸ ਨੂੰ
ਜਿਹੜਾ ਸਾਡੇ ਦਰਸ਼ਕਾਂ ਵੱਲੋਂ ਸਰਾਹਿਆ ਵੀ ਗਿਆ, ਬਹੁਤ ਸਾਰੀ ਇਨਪੁਟ ਵੀ ਸਾਨੂੰ ਉਸ ਤੇ ਮਿਲੀ। ਜੀ ਔਰ ਅੱਜ ਦਾ ਵੀ ਸਮੁੱਚਾ ਪ੍ਰੋਗਰਾਮ ਅਸੀਂ ਸ਼ਹੀਦ ਭਾਈ ਦਿਲਾਵਰ ਸਿੰਘ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਔਰ ਦਰਸ਼ਕ ਸਕਰੀਨ ਦੇ ਉੱਤੇ ਉਹ ਤਸਵੀਰਾਂ ਵੀ ਦੇਖ ਸਕਦੇ ਨੇ, ਜਿਹੜੀਆਂ ਕਿ ਉਹ ਇਕੱਲਾ ਇਹੀ ਨਹੀਂ ਕਿ ਇੱਥੇ ਹੀ ਇਹ ਫੰਕਸ਼ਨ ਸੀ, ਦੁਨੀਆ ਭਰ 'ਚ ਜਿੱਥੇ ਜਿੱਥੇ ਸਿੱਖ ਬੈਠੇ ਨੇ ਭਾਈ ਦਿਲਾਵਰ ਸਿੰਘ ਹੋਰਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਹੋਏ। ਔਰ ਬੇਸ਼ੱਕ ਸਾਡਾ ਅਕਾਲ ਤਖਤ ਸਾਹਿਬ ਅੱਜ ਵੀ ਸ਼੍ਰੋਮਣੀ ਕਮੇਟੀ ਜਿਹੜੀ ਬਾਦਲਾਂ ਦੇ ਕਬਜ਼ੇ 'ਚ ਹੈ, ਬਾਦਲ RSS ਦੇ ਕਬਜ਼ੇ 'ਚ ਨੇ, ਉਹਨਾਂ ਦੇ ਕੰਟਰੋਲ 'ਚ ਹੈ, ਪਰ ਇਹ ਇੰਨਾ ਵੱਡਾ ਇਹਨਾਂ ਦਾ ਕਾਰਨਾਮਾ ਸੀ ਕਿ ਅਲਟੀਮੇਟਲੀ ਅਕਾਲ ਤਖਤ ਸਾਹਿਬ ਤੋਂ ਵੀ ਭਾਈ ਦਿਲਾਵਰ ਸਿੰਘ ਜੀ ਨੂੰ ਕੌਮੀ ਸ਼ਹੀਦ ਐਲਾਨਿਆ ਗਿਆ। ਔਰ ਕੱਲ ਦੇ ਦਿਨ ਜਿਹੜਾ ਹੈ ਜਿਹੜਾ ਅਖੰਡ ਪਾਠ ਸਾਹਿਬ ਫਰਾਈਡੇ ਤੋਂ ਚੱਲ ਰਿਹਾ ਸੀ ਔਰ ਸੈਚਰਡੇ ਤੋਂ, ਔਰ ਅੱਜ ਕਿਉਂਕਿ ਉੱਥੇ ਹੁਣ 1 ਸਤੰਬਰ ਦੀ ਸਵੇਰ ਹੋ ਚੁੱਕੀ ਹੈ, ਲੇਕਿਨ 31 ਅਗਸਤ ਨੂੰ ਜਿਹੜਾ ਵੱਡਾ ਸਮਾਗਮ ਅਕਾਲ ਤਖਤ ਸਾਹਿਬ ਤੇ ਵੀ ਹੋਇਆ। ਉੱਥੇ ਜਿਹੜੀਆਂ ਸ਼ਰਧਾਂਜਲੀਆਂ ਵੀ ਦਿੱਤੀਆਂ ਗਈਆਂ ਔਰ ਇਹ ਰਿਜ਼ੋਲਵ ਵੀ, ਦੇਖੋ ਸ਼ਹੀਦ ਜਿਹੜਾ ਹੈ ਉਹਦਾ ਡੁੱਲਿਆ ਖੂਨ ਕੌਮਾਂ ਦੇ ਅੰਦਰ ਗੈਰਤ, ਅਣਖ ਔਰ ਉਹਨਾਂ ਇਨਸਾਫ ਦੇ ਲਈ ਖਲੋਣ ਦਾ ਮਾਦਾ ਪੈਦਾ ਕਰਦਾ ਹੈ। ਔਰ ਇਸ ਕੋਈ ਸ਼ੱਕ ਨਹੀਂ ਹੈ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਤਾਂ ਆਪਣੀ ਨਿਭਾ ਗਏ। ਔਰ ਇਸ ਸਾਰੇ ਦੇ ਨਾਲ ਕੱਲਾ ਇਹ ਨਹੀਂ ਹੈ ਕਿ ਉਹਨਾਂ ਦੇ ਨਾਲ ਹੋਰ ਕਿੰਨੇ ਸਿੰਘਾਂ ਨੇ ਇਸ ਦੇ ਵਿੱਚ ਆਪਣਾ ਯੋਗਦਾਨ ਪਾਇਆ, ਕਿਉਂਕਿ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਨਰਸਿਮਹਾ ਰਾਓ ਨਾਲੋਂ ਵੀ ਜ਼ਿਆਦਾ ਸਿਕਿਉਰਿਟੀ ਜਿਹੜੀ ਹੈ ਇਸ ਬੁੱਚੜ ਦੀ ਸੀ। ਔਰ ਇਹ ਨਹੀਂ ਹੈ ਕਿ ਉਹਨੂੰ ਕੋਈ ਲੁਕਵੇਂ ਢੰਗ ਨਾਲ ਮਾਰਿਆ, ਸਰੇਆਮ ਸੈਕਟਰੀਏਟ ਦੇ ਵਿੱਚ ਜਦੋਂ ਕਿ ਉਹ ਨਿਕਲਦਾ ਸ਼ਾਮ ਨੂੰ 5:15 ਵਜੇ ਦੇ ਕਰੀਬ, ਔਰ ਉਹਦੇ ਨਾਲ ਉਹਦੇ ਹੋਰ ਕਮਾਂਡੋ ਵੀ ਉੜੇ ਔਰ ਇਹ ਵੀ ਸ਼ਹੀਦ ਹੋਏ। ਔਰ ਇਹ ਜਦੋਂ ਕੇਸ ਚੱਲਿਆ, ਜਿਹਦਾ ਅਜੇ ਵੀ ਅਪੀਲਾਂ ਦੂਜੇ ਤੀਜੇ ਚੱਲ ਰਹੇ, ਸੋ ਭਾਈ ਦਿਲਾਵਰ ਸਿੰਘ ਦਾ ਮੌਕੇ ਤੇ ਹੀ ਉਹਨਾਂ ਨੇ ਸ਼ਹੀਦੀ ਪਾਈ, ਕਿਉਂਕਿ ਉਹ ਇੱਕ ਆਤਮਘਾਤੀ ਬੰਬ ਸਨ। ਔਰ ਭਾਈ ਬਲਵੰਤ ਸਿੰਘ ਰਾਜੋਆਣਾ ਜਿਨ੍ਹਾਂ ਨੇ ਅਦਾਲਤ ਦੇ ਵਿੱਚ ਕਿਹਾ ਕਿ ਮੈਂ ਹੀ ਉਸ ਦੇ ਲੱਕ ਦੇ ਨਾਲ ਬਰੂਦੀ ਬੈਲਟ ਬੰਨੀ ਸੀ, ਉਹਨਾਂ ਨੂੰ ਵੀ ਫਾਂਸੀ ਦੀ ਸਜ਼ਾ ਹੋਈ ਸੀ। ਹਾਲਾਂਕਿ ਕੌਮ ਦਾ ਇੰਨਾ ਕੁ ਦਬਾਅ ਬਣਿਆ ਕਿ ਬਲੈਕ ਵਾਰੰਟ ਜਾਰੀ ਹੋਣ ਦੇ ਬਾਵਜੂਦ ਉਹ ਸਜ਼ਾ ਉਹਨਾਂ ਨੂੰ ਮੁਲਤਵੀ ਕਰਨੀ ਪਈ। ਹੁਣ ਉਹ ਪਟਿਆਲਾ ਜੇਲ੍ਹ 'ਚ ਨੇ ਔਰ ਇਸ ਸਰਕਾਰ ਦੀ ਡਿਸਕ੍ਰਿਸ਼ਨ ਹੁੰਦੀ ਹੈ ਕਿ ਵੀ ਉਹਨਾਂ ਨੇ ਕਦੋਂ ਛੱਡਣਾ। ਪਰ ਇਸ ਸਾਰੇ ਕੇਸ ਦੇ ਵਿੱਚ 3 ਹੋਰ ਜਿਨ੍ਹਾਂ ਨੂੰ ਉਮਰ ਕੈਦ ਹੋਈ, ਰਾਦਰ 5 ਪਰ 3 ਜਿਹੜੇ ਮੌਕੇ ਤੇ ਕਾਬੂ ਆਏ, ਜਾਂ ਉਹਨਾਂ ਨੇ ਨੋਟ ਮੌਕੇ ਤੇ ਉੱਥੇ 31 ਤਰੀਕ ਨੂੰ, ਪਰ ਬਾਅਦ 'ਚ ਜਦੋਂ ਪੁਲਿਸ ਨੇ ਸਾਰੀ ਕੰਸਪੀਰੇਸੀ ਦੇ ਥੱਲੇ ਇਸ ਨੂੰ ਅਨਫੋਲਡ ਕੀਤਾ ਤੇ ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ, ਸੋ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ। ਇਹਨਾਂ 'ਚੋਂ ਸ਼ਾਇਦ ਹੁਣ ਤਿੰਨੋਂ ਹੀ ਬਾਹਰ ਨੇ ਜਾਂ ਉਸ ਦੇ ਉੱਤੇ ਪੈਰੋਲ ਦੇ ਉੱਤੇ ਨੇ ਜਾਂ ਪੱਕੀ ਰਿਹਾਈ ਹੈ, ਮੈਨੂੰ ਨਹੀਂ ਇਸ ਦਾ, ਸ਼ਾਇਦ ਪੈਰੋਲ ਦੇ ਉੱਤੇ ਹੀ ਹੋਣਗੇ। ਇਸੇ ਤਰ੍ਹਾਂ 2 ਹੋਰ ਸਿੰਘ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਿੰਦਰ ਸਿੰਘ ਭਿਓਰਾ, ਜਿਹੜੇ ਬਹੁਤ ਬਾਅਦ ਦੇ ਵਿੱਚ ਫੜੇ ਗਏ ਔਰ ਉਹਨਾਂ ਦੇ ਉੱਤੇ ਜਿਵੇਂ ਜਗਤਾਰ ਸਿੰਘ ਤਾਰਾ ਉਹਨਾਂ ਨੇ ਵੀ ਇਹਨੂੰ ਕਲੇਮ ਕੀਤਾ ਕਿ ਭਾਈ ਅਸੀਂ ਇਸ ਨੂੰ ਸੋਧਿਆ ਕਿਉਂਕਿ ਇਸ ਦਾ ਹੱਕਦਾਰ ਸੀ, ਜ਼ਾਲਮ ਸੀ। ਪਰਮਿੰਦਰ ਸਿੰਘ ਭਿਓਰਾ ਵੀ ਜਿਹੜਾ ਹੈ ਇਹਨਾਂ ਨੂੰ ਵੀ ਉਮਰ ਕੈਦ ਹੈ। ਔਰ ਭਾਈ ਜਗਤਾਰ ਸਿੰਘ ਹਵਾਰਾ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਰਬੱਤ ਖਾਲਸਾ ਵੱਲੋਂ ਥਾਪੇ ਗਏ, ਉਹਨਾਂ ਨੂੰ ਇਸ ਕੇਸ ਦੇ ਵਿੱਚ ਸੈਸ਼ਨ ਜੱਜ ਨੇ ਫਾਂਸੀ ਦਿੱਤੀ ਸੀ, ਲੇਕਿਨ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਉਮਰ ਕੈਦ ਬਣਾ ਦਿੱਤੀ ਗਈ ਸੀ। ਹਾਈ ਕੋਰਟ ਨੇ ਫਾਂਸੀ ਦੀ ਸਜ਼ਾ ਘਟਾ ਦਿੱਤੀ ਸੀ। ਹੁਣ ਉਹ ਤਿਹਾੜ ਜੇਲ੍ਹ 'ਚ ਨੇ ਔਰ CBI ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਕੀਤੀ ਹੋਈ ਹੈ ਕਿ ਨਹੀਂ, ਜਗਤਾਰ ਸਿੰਘ ਹਵਾਰੇ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ, ਉਮਰ ਕੈਦ ਨਹੀਂ। ਔਰ ਆਲਰੇਡੀ ਜੇ ਅਸੀਂ ਇਹਨਾਂ ਸਾਰਿਆਂ ਦਾ ਦੇਖੀਏ ਤੇ 22 ਸਾਲ ਆਲਰੇਡੀ ਇਹ ਜੇਲ੍ਹਾਂ ਦੇ ਵਿੱਚ ਨੇ। ਔਰ ਇਹ ਸਾਰਾ ਸੋ ਕੁੱਲ ਮਿਲਾ ਕੇ ਇੱਕ ਬਹੁਤ ਵੱਡਾ ਵਾਕਿਆ ਸੀ। ਮੈਂ ਇਸ ਦੇ ਉੱਤੇ ਹੋਰ ਬਹੁਤਾ ਕਾਮੈਂਟ ਨਹੀਂ ਕਰਾਂਗਾ ਕਿਉਂਕਿ ਕੱਲ ਸਾਡੀ ਜਿਹੜੀ ਲਗਭਗ 35 ਮਿੰਟ ਦੀ ਸਪੀਚ ਹੈ ਜਿਹੜੀ ਸ਼ਹੀਦ ਭਾਈ ਦਿਲਾਵਰ ਸਿੰਘ ਹੋਰਾਂ ਦੇ ਇਸ ਕੁਰਬਾਨੀ ਨੂੰ ਸਜਦਾ ਵੀ ਹੈ ਔਰ ਉਹ ਸਾਰਾ ਪਿਛੋਕੜ ਹੈ ਔਰ ਉਸ ਦਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਿਉਂ ਇਹ ਜਸਟੀਫਾਈਡ ਹੈ। ਔਰ ਅਸੀਂ ਇਹ ਬਾਰ-ਬਾਰ ਕਹਿੰਦੇ ਹਾਂ ਕਿ ਅਸੀਂ ਅਜਾਈਂ ਲਹੂ ਡੋਲਣ ਦੇ ਹੱਕ ਵਿੱਚ ਨਹੀਂ, ਖੂਨ ਖਰਾਬੀ ਦੇ ਹੱਕ ਦੇ ਵਿੱਚ ਨਹੀਂ, ਔਰ ਹਰ ਮਸਲੇ ਦਾ ਹੱਲ ਅਸੀਂ ਗੱਲਬਾਤ ਰਾਹੀਂ ਚਾਹੁੰਦੇ। ਪਰ ਜਦੋਂ ਬਾਕੀ ਸਟੇਟ ਇਸ ਲੈਵਲ ਤੇ ਆ ਜਾਏ, ਔਰ ਇਹੀ ਨਹੀਂ ਕਿ ਭਾਈ ਦਿਲਾਵਰ ਸਿੰਘ ਹੋਰਾਂ ਨੇ ਇੱਕ ਬੁੱਚੜ ਇਨਸਾਨ ਦਾ ਐਂਡ ਕੀਤਾ,
ਜੇ 2.5 ਸਾਲ ਦੇ ਪੀਰੀਅਡ 'ਚ ਉਹਨਾਂ ਨੇ 50,000 ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ, ਤੇ ਜੇ ਅਗਲੇ 2.5 ਸਾਲ ਦਾ ਉਹਨੂੰ ਹੋਰ ਮੌਕਾ ਮਿਲਦਾ ਤੇ 50,000 ਤੋਂ ਜ਼ਿਆਦਾ ਹੋਰ ਮਾਰ ਦੇਣੇ ਸੀ, ਕਿਉਂਕਿ 5 ਸਾਲ ਦੀ ਟਰਮ ਹੁੰਦੀ ਹੈ। ਸੋ ਇਹ ਉਹਨਾਂ ਨੇ ਪ੍ਰੀਐਮਪਟਿਵ ਸਟ੍ਰਾਈਕ ਦੇ ਨਾਲ ਆਪਣੀ ਸ਼ਹਾਦਤ ਨਾਲ 24-25 ਸਾਲ ਦੇ ਇਸ ਗੱਭਰੂ ਨੇ ਜਿਹੜਾ ਹਜ਼ਾਰਾਂ ਸਿੱਖ ਨੌਜਵਾਨ ਜਿਹੜੇ ਅੱਗੋਂ ਨਸਲਕੁਸ਼ੀ ਦਾ ਸ਼ਿਕਾਰ ਹੋਣੇ ਸੀ, ਉਹਨਾਂ ਦੀ ਜਾਨ ਜਿਹੜੀ ਹੈ ਬਚਾਈ ਹੈ। ਸੋ ਅਸੀਂ ਇਹਨਾਂ ਸਾਰੇ ਯੋਧਿਆਂ ਨੂੰ ਜਿਹੜੇ ਅੱਜ ਵੀ ਜੇਲ੍ਹਾਂ ਦੇ ਵਿੱਚ ਨੇ, ਅਰਾਊਂਡ ਨੇ, ਲੇਕਿਨ ਉਹੀ ਖਾਲਸਾਈ ਸਪਿਰਿਟ ਹੈ, ਔਰ ਸ਼ਹੀਦ ਭਾਈ ਦਿਲਾਵਰ ਸਿੰਘ ਹੋਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ। ਅੱਜ ਅਸੀਂ ਕਿਉਂਕਿ ਦੇਖੋ ਇਸ ਵੇਲੇ ਵਰਲਡ ਸਿੱਖ ਪਾਰਲੀਮੈਂਟ ਦਾ ਪਲੇਟਫਾਰਮ ਜਿਹੜਾ ਅਸੀਂ ਕਾਫੀ ਇੰਟੈਂਸ ਲੌਬੀ ਦੇ ਲਈ ਇਸਤੇਮਾਲ ਕਰ ਰਹੇ ਹਾਂ, ਯੂਰਪ ਦੇ ਵਿੱਚ ਵੀ, ਯੂਕੇ 'ਚ ਵੀ, ਅਮਰੀਕਾ 'ਚ ਵੀ, ਔਰ ਅੱਜ ਵੀ ਲਗਭਗ 1 ਘੰਟੇ ਦੀ ਵਰਚੁਅਲ ਕਾਨਫਰੰਸ ਜਿਹੜੀ ਕਿ ਕਨੈਟੀਕਟ ਤੋਂ ਸੈਨੇਟਰ ਜਿਹੜੇ ਕ੍ਰਿਸ ਮਰਫੀ ਨੇ, ਸੈਨੇਟਰ ਜਿਵੇਂ ਮੈਂ ਅੱਗੇ ਦੱਸਦਾ ਔਰ ਮੈਂ ਬਹੁਤ ਵਾਰੀ ਜਦੋਂ ਵੇਰਵਾ ਦਿੰਦਾ ਤੇ ਉਹਨਾਂ ਸਾਡੇ ਸਾਊਥ ਏਸ਼ੀਆ ਦੇ ਭੈਣਾਂ ਭਰਾਵਾਂ ਲਈ ਵੀ ਹੁੰਦਾ ਜਿਨ੍ਹਾਂ ਨੂੰ ਇੱਥੋਂ ਦਾ ਸਿਸਟਮ ਦਾ ਬਹੁਤਾ ਵੇਰਵਾ ਨਾ ਹੋਏ ਕਿ ਸੈਨੇਟਰ ਅਮਰੀਕਾ ਦੇ ਵਿੱਚ ਬਹੁਤ ਪਾਵਰਫੁਲ ਹੁੰਦਾ ਹੈ। ਕਾਂਗਰਸਮੈਨ ਇੱਥੇ ਵੋਟਾਂ ਦੇ ਨਾਲ ਚੁਣੇ ਜਾਂਦੇ ਨੇ ਔਰ ਜ਼ਾਹਰ ਹੈ ਕਿ ਸੈਨੇਟਰ ਵੀ ਵੋਟਾਂ ਨਾਲ ਚੁਣੇ ਜਾਂਦੇ ਨੇ, ਬਟ ਕਾਂਗਰਸਮੈਨ ਪੋਪੂਲੇਸ਼ਨ ਵਾਈਜ਼ ਹੁੰਦਾ। ਸੋ ਜਿੰਨੀ ਵੱਡੀ ਸਟੇਟ ਹੈ, ਜਿਵੇਂ ਕੈਲੀਫੋਰਨੀਆ ਦੇ ਸਭ ਤੋਂ ਜ਼ਿਆਦਾ ਕਾਂਗਰਸਮੈਨ ਨੇ, ਔਰ ਜਿਹੜੀਆਂ ਛੋਟੀਆਂ ਰੋਡ ਆਈਲੈਂਡ ਵਰਗੀਆਂ ਸਟੇਟਾਂ ਨੇ ਉਹਨਾਂ ਦੇ ਬਹੁਤ ਥੋੜੇ ਨੇ। ਲੇਕਿਨ ਬੈਲੈਂਸ ਆਫ ਪਾਵਰ ਰੱਖਣ ਦੇ ਲਈ ਅਮਰੀਕਾ ਦੀਆਂ 50 ਸਟੇਟਾਂ ਨੇ ਔਰ ਹਰ ਸਟੇਟ ਦੇ 2 ਸੈਨੇਟਰ ਹੁੰਦੇ ਨੇ। ਸੋ ਸੈਨੇਟਰ ਦੀ ਟਰਮ 6 ਸਾਲ ਹੁੰਦੀ ਹੈ, ਕਾਂਗਰਸਮੈਨ ਦੀ ਸਿਰਫ 2 ਸਾਲ ਹੁੰਦੀ ਹੈ। ਹਰ 2 ਸਾਲ ਬਾਅਦ ਕਾਂਗਰਸਮੈਨ ਨੂੰ ਚੁਣਿਆ ਜਾਂਦਾ ਹੈ ਔਰ ਸੈਨੇਟਰ ਬਹੁਤ ਪਾਵਰਫੁਲ ਹੁੰਦਾ ਹੈ ਔਰ ਸੈਨੇਟ ਦੇ ਕੋਲ ਬਹੁਤ ਪਾਵਰਸ ਨੇ। ਔਰ ਇਹ ਕ੍ਰਿਸ ਮਰਫੀ ਬਹੁਤ ਪਾਵਰਫੁਲ ਸੈਨੇਟਰ ਨੇ, ਡੈਮੋਕ੍ਰੈਟ ਨੇ। ਔਰ ਅੱਜ ਵਰਲਡ ਸਿੱਖ ਪਾਰਲੀਮੈਂਟ ਦੇ ਥੱਲੇ ਹੀ ਸਾਡੀ ਜਿਹੜੀ ਇਹ ਵਰਚੁਅਲ ਕਾਨਫਰੰਸ ਸੀ, ਜਿਹਦੇ 'ਚ 12-13 ਅੱਡ-ਅੱਡ ਜਿਹੜੀਆਂ ਪ੍ਰੋਮੀਨੈਂਟ ਆਰਗੇਨਾਈਜੇਸ਼ਨਸ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਮੈਂ ਵੀ ਉਸ ਦਾ ਹਿੱਸਾ ਸੀ ਔਰ ਉਹਨਾਂ ਦੇ ਬਿਹਾਫ ਦੇ ਉੱਤੇ ਰਾਬਰਟ ਨੈਲਸਨ ਜਿਹੜੇ ਕਿ ਫੋਰਨ ਪਾਲਿਸੀ ਜਿਹੜੇ ਨੇ ਉਹ ਐਡਵਾਈਜ਼ਰ ਨੇ ਸੈਨੇਟਰ ਦੇ, ਉਹਨਾਂ ਦੇ ਨਾਲ ਗੱਲਬਾਤ ਹੋਈ। ਅਸੀਂ ਜੋ ਕੁਝ ਭਾਰਤ ਦੇ ਵਿੱਚ ਚੱਲ ਰਿਹਾ ਹੈ, ਸਿੱਖਾਂ ਦੇ ਨਾਲ, ਕਸ਼ਮੀਰੀਆਂ ਦੇ ਨਾਲ ਜੋ ਚੱਲ ਰਿਹਾ ਹੈ, ਮੁਸਲਮਾਨਾਂ ਦੇ ਨਾਲ, ਮਾਈਨੋਰਟੀਜ਼ ਨਾਲ, ਇਹਨੂੰ ਹਾਈਲਾਈਟ ਕੀਤਾ ਕਿਵੇਂ ਜੇ ਅਸੀਂ ਆਪਣੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ ਹਾਂ, ਰੈਫਰੈਂਡਮ 2020 ਦੀ, ਕਿਵੇਂ ਜਿਹੜਾ ਸੈਂਕੜਿਆਂ ਨੌਜਵਾਨ ਚੁੱਕੇ ਹੋਏ ਨੇ UAPA ਦੇ ਥੱਲੇ, ਉਹਨਾਂ ਨੂੰ ਜਿਹੜਾ ਦਹਿਸ਼ਤਗਰਦ ਬਣਾਇਆ ਹੋਇਆ, ਔਰ ਹੋਰ ਵੀ ਜਿਹੜੇ ਸਾਰੇ ਬੈਕਗਰਾਉਂਡ ਦੇ ਵਿੱਚ ਕੀ ਉੱਥੇ ਹੈ ਔਰ ਕਿਵੇਂ ਇੰਡੀਆ ਇਨ ਦਾ ਮੇਕਿੰਗ। ਮੈਂ ਆਪਣੀ ਬਰੀਫਿੰਗ 'ਚ ਕਿਹਾ ਕਿ ਜੋ 1930s ਦੇ ਵਿੱਚ ਨਾਜ਼ੀ ਜਰਮਨੀ ਸੀ, ਅੱਜ ਉਹੀ ਇੰਡੀਆ ਨਾਜ਼ੀ ਜਰਮਨੀ ਇਨ ਦਾ ਮੇਕਿੰਗ ਹੈ ਔਰ ਜਿਹੜਾ ਤੁਹਾਨੂੰ ਇਹਨੂੰ ਰੋਕਣ ਦੀ ਲੋੜ ਹੈ। ਸੋ ਇਸ ਦੇ ਬਾਰੇ ਮੈਂ ਹੋਰ ਬਹੁਤਾ ਵੇਰਵਾ ਨਹੀਂ ਕਰਾਂਗਾ ਕਿਉਂਕਿ ਸਾਡੇ ਵੀਰ ਸਵਰਨਜੀਤ ਸਿੰਘ ਜਿਹੜੇ ਕਨੈਟੀਕਟ ਦੇ ਵਿੱਚ ਇਹ ਸਾਰੀ ਜਿਹੜੀ ਐਕਟੀਵਿਟੀ ਹੈ ਉਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਉਹ ਸਫਲ ਕਾਰੋਬਾਰੀ ਵੀ ਨੇ ਔਰ ਉਹਨਾਂ ਦਾ ਇੱਕ ਚੰਗਾ ਅੰਦਾਜ਼ ਹੈ। ਉਹਨਾਂ ਨੇ ਕਨੈਟੀਕਟ ਸਟੇਟ ਨੇ ਨਵੰਬਰ 84 ਨੂੰ ਵੀ ਸਿੱਖ ਜੈਨੋਸਾਈਡ ਰੈਕਗਨਾਈਜ਼ ਕੀਤਾ ਹੋਇਆ ਹੈ ਔਰ ਵਿਸਾਖੀ ਨੂੰ ਸਿੱਖ ਪਛਾਣ ਦਿਵਸ ਵਜੋਂ। ਔਰ ਇਹ ਵੀ ਜਿਹੜੀ ਅੱਜ ਦੀ ਸੀ ਵਰਚੁਅਲ ਕਾਨਫਰੰਸ ਵਰਲਡ ਸਿੱਖ ਪਾਰਲੀਮੈਂਟ ਦੇ ਬਿਹਾਫ ਤੇ, ਕਿਉਂਕਿ ਉਹ ਵਰਲਡ ਸਿੱਖ ਪਾਰਲੀਮੈਂਟ ਦੀ ਹਿਊਮਨ ਰਾਈਟਸ ਕਾਉਂਸਲ ਔਰ ਉਹ ਸਾਰੇ ਦੇ ਨਾਲ ਸੰਬੰਧਿਤ ਵੀ ਨੇ ਔਰ ਉਹਨਾਂ ਨੂੰ ਅੱਜ 9:30 ਤੋਂ 10 ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਇੰਟਰਵਿਊ ਕਰਨਗੇ, ਉਹਨਾਂ ਨਾਲ ਗੁਫ਼ਤਗੂ ਕਰਨਗੇ ਅਮਰਜੀਤ ਸਿੰਘ। ਸੋ ਮੈਂ ਬਾਕੀ ਵੇਰਵਾ ਉਹਨਾਂ ਤੱਕ ਰਹਿਣ ਦੇਣਾ। ਸੋ ਹੁਣ ਅਸੀਂ ਆਪਣੇ ਜਿਹੜਾ ਉਹ ਮੁੱਦੇ ਵੱਲ ਆਈਏ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਉੱਥੋਂ ਦੀ ਜੀਓ ਪੋਲਿਟਿਕਸ ਬੜੀ ਤੇਜ਼ੀ ਦੇ ਨਾਲ ਬਦਲ ਰਹੀ ਹੈ ਔਰ ਜਦੋਂ ਇਹ ਲੱਗਦਾ ਵੀ ਹੈ ਕਿ ਵੀ ਠੀਕ ਹੈ ਸ਼ਾਇਦ ਚੀਨ ਭਾਰਤ ਸਬੰਧਾਂ ਦੇ ਵਿੱਚ ਹੁਣ ਇੱਕ ਸਹਿਜ ਆ ਰਿਹਾ ਹੈ, ਜਿਵੇਂ ਭਾਰਤ ਵੱਲੋਂ ਕੋਈ ਬਹੁਤੀ ਬਿਆਨਬਾਜ਼ੀ ਨਹੀਂ ਦੇਖਣ 'ਚ ਆਈ। ਹਾਲਾਂ ਝੂਠ ਬੋਲਣ 'ਚ ਤਾਂ ਮਾਹਿਰ ਨੇ, ਇਹ ਤਾਂ ਮੋਦੀ ਨੇ ਸ਼ੁਰੂਆਤ ਹੀ ਕੀਤੀ ਸੀ ਕਿ ਭਾਈ ਕੋਈ ਸਾਡੇ ਆਇਆ ਨਹੀਂ, ਕੋਈ ਹੈ ਨਹੀਂ, ਲੇਕਿਨ ਹੌਲੀ ਹੌਲੀ ਇਹ ਵੀ ਸੀ ਕਿ ਜੀ ਮਿਲਟਰੀ ਦੌਰ ਚੱਲ ਰਿਹਾ ਹੈ, ਜਿਹੜਾ ਆਮੋ ਸਾਹਮਣੇ ਫੌਜ ਖੜੀ ਹੈ ਔਰ ਉਹਨਾਂ ਦੇ ਬਿਪਨ ਰਾਵਤ ਨੇ ਜਿਹਨੂੰ ਉਹਨਾਂ ਨੇ ਡਿਫੈਂਸ ਦਾ ਬਣਾਇਆ, ਤਿੰਨੋਂ ਫੋਰਸਿਸ ਦਾ ਕਾਈਂਡ ਆਫ ਕੋਆਰਡੀਨੇਟਰ, ਉਹਦਾ ਬਿਆਨ ਆਇਆ ਕਿ ਜੀ ਸਾਡੇ ਕੋਲ ਸਾਰੀਆਂ ਆਪਸ਼ਨਸ ਖੁੱਲੀਆਂ ਨੇ ਜਿਨ੍ਹਾਂ 'ਚ ਫੌਜੀ ਆਪਸ਼ਨ ਵੀ ਸ਼ਾਮਲ ਹੈ
ਪਰ 2-3 ਦਿਨ ਬਾਅਦ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਐਸ ਜੈ ਸ਼ੰਕਰ ਫੋਰਨ ਮਿਨਿਸਟਰ ਨੇ ਕਿਹਾ ਨਹੀਂ ਇਹ ਅਸੀਂ ਪਹਿਲਾਂ ਵੀ ਹੁੰਦੀਆਂ ਰਹੀਆਂ ਪ੍ਰੋਬਲਮ, ਅਸੀਂ ਗੱਲਬਾਤ ਰਾਹੀਂ ਹੱਲ ਕਰਾਂਗੇ, ਮਿਲਟਰੀ ਆਪਸ਼ਨ ਕੋਈ ਆਪਸ਼ਨ ਨਹੀਂ ਹੈ। ਪਰ ਹੁਣ ਅੱਜ ਜਿਹੜੀ ਖਬਰ ਚਾਰੇ ਪਾਸੇ ਬਜ਼ ਨਿਊਜ਼ ਹੈ ਸਾਰੇ ਮੀਡੀਆ ਦੀ ਕਿ 29 ਤੇ 30 ਅਗਸਤ ਦੀ ਦਰਮਿਆਨੀ ਰਾਤ ਨੂੰ ਪੈਂਗੋਂਗ ਸੋ ਲੇਕ ਦੇ ਉੱਤੇ ਜਿਹੜਾ ਝੜਪ ਹੋਈ ਹੈ ਜਾਂ ਹੁੰਦੇ ਬਚੀ ਹੈ। ਲੇਕਿਨ ਖਬਰਾਂ ਤੋਂ ਇਹ ਲੱਗਦਾ ਹੈ ਵੀ ਕਿਤੇ ਨਾ ਕਿਤੇ ਚੀਨੀਆਂ ਨੇ ਹੱਥ ਦਿਖਾਏ ਜ਼ਰੂਰ ਨੇ। ਹਾਲਾਂਕਿ ਇਹਨਾਂ ਨੇ ਇਹ ਦਾਅਵਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜੀ ਅਸੀਂ ਉਹਨਾਂ ਦਾ ਇੱਕ ਐਫਰਟ ਜਿਹਦੇ ਰਾਹੀਂ ਇੱਕ ਹੋਰ ਯਤਨ ਜਿੱਥੇ ਕਿ ਉਹ ਇੰਡੀਅਨ ਟੈਰੀਟਰੀ 'ਚ ਅੱਗੋਂ ਇੰਟਰੂਡ ਕਰਨਾ ਚਾਹੁੰਦੇ ਸੀ ਉਹਨੂੰ ਅਸੀਂ ਨਾਕਾਮਯਾਬ ਬਣਾ ਦਿੱਤਾ। ਸੋ ਮੈਂ ਦੋਨੋਂ ਹੀ ਐਸਪੈਕਟ ਜਿਹੜੀ ਇੰਡੀਅਨ ਮਿਨਿਸਟਰੀ ਨੇ ਕੀ ਕਿਹਾ ਔਰ ਚਾਈਨਾ ਨੇ ਫਿਰ ਵਾਰਨ ਕੀਤਾ ਇੰਡੀਆ ਨੂੰ ਕਿ ਵੀ ਇਹ ਸਾਡੇ ਸਬਰ ਦਾ ਪਿਆਲਾ ਜਿਹੜਾ ਹੈ ਉਹ ਲਬਰੇਜ਼ ਹੋ ਰਿਹਾ ਔਰ ਤੁਸੀਂ ਇਹ ਬਾਜ਼ ਆਓ ਇਸ ਕਿਸਮ ਦੀਆਂ ਹਰਕਤਾਂ ਤੋਂ। ਸੋ ਇਹ ਇਸ਼ਾਰਾ ਕਰਦਾ ਹੈ ਕਿ ਕਿਸੇ ਵੇਲੇ ਵੀ ਦੇਖੋ ਕਿਉਂਕਿ ਡੀ ਐਸਕੇਲੇਸ਼ਨ ਕਹਿਣ ਨੂੰ ਹੋ ਰਹੀ ਹੈ ਪਰ ਡੀ ਐਸਕੇਲੇਸ਼ਨ ਦਾ ਤਾਂ ਹੈ ਜੇ ਫੌਜ ਪਿੱਛੇ ਹਟੇ। ਚੀਨ ਆਪਣਾ ਵੈਲ ਇੰਟ੍ਰੈਂਚਡ ਹੈ ਜਿੱਥੇ ਉਹਨਾਂ ਨੇ ਭਾਰਤ ਨੂੰ ਕਿਹਾ ਕਿ ਜਿਸ ਟੈਰੀਟਰੀ 'ਚ ਤੁਸੀਂ ਹੈਗੇ ਹੋ ਇਹ ਜਿਹੜੀ ਹੈ ਇਹ ਲਾਈਨ ਆਫ ਐਕਚੁਅਲ ਕੰਟਰੋਲ ਤੇ ਤੁਸੀਂ ਬੈਠੇ ਹੋ ਔਰ ਇਸ ਤੋਂ ਪਿੱਛੇ ਜਾਓ ਔਰ ਜੇ ਤੁਸੀਂ ਪਿੱਛੇ ਨਹੀਂ ਜਾਓਗੇ ਤੇ ਫਿਰ ਜਿਹੜਾ ਇਹ ਟੈਨਸ਼ਨ ਨਹੀਂ ਘਟੇਗੀ। ਪਰ ਭਾਰਤ ਨੇ ਹੁਣ ਕਿਉਂਕਿ ਇੰਨਾ ਕੁ ਪਬਲਿਕ ਪ੍ਰੈਸ਼ਰ ਵੀ ਕਿਤੇ ਨਾ ਕਿਤੇ ਬਿਲਟ ਹੋਇਆ ਪਰ ਮੈਂ ਸਮਝਦਾ ਕਿ ਵੀ ਮੈਨੂੰ ਇਹ ਲੱਗਦਾ ਹੈ ਕਿ ਅਮਰੀਕਨ ਖੇਡ ਹੁਣ ਜੇ ਅਮਰੀਕਾ ਦੀ ਬਹੁਤ ਸਾਰੀ ਜਿੱਥੇ ਇਹ ਹੁਣ ਅਗਲੇ 2-3 ਮਹੀਨੇ ਇੱਕ ਡਿਬੇਟ ਚੱਲੇਗੀ, ਡਰਟੀ ਆਲਰੇਡੀ ਹੋ ਰਿਹਾ ਅਸੀਂ ਅਮਰੀਕਾ 'ਚ ਵੀ ਦੇਖ ਰਹੇ ਹਾਂ ਪੁਲਿਸ ਫਾਇਰਿੰਗਸ ਵੀ ਔਰ ਸੀਐਟਲ ਦੇ ਵਿੱਚ ਉਸ ਜਿਹੜਾ ਪੋਰਟਲੈਂਡ 'ਚ ਵਾਕਿਆ ਹੋਇਆ ਜਿੱਥੇ ਟਰੰਪ ਦੇ ਫॉर ਔਰ ਅਗੇਂਸਟ ਵਾਲੇ ਆਪਸ ਦੇ ਵਿੱਚ ਭਿੜੇ ਨੇ ਔਰ ਡੈਥ ਵੀ ਹੋਈ ਹੈ। ਔਰ ਮੈਨੂੰ ਇਹ ਲੱਗਦਾ ਵੀ ਇਹ ਅੱਜ ਹੀ ਮੇਰੀ ਇੱਕ ਇੱਥੇ ਪ੍ਰੋਮਿਨੈਂਟ ਅਟਰਨੀ ਹੈ ਬੀਬੀ ਉਹਨਾਂ ਨਾਲ ਗੱਲ ਹੋ ਰਹੀ ਸੀ। ਮੈਂ ਕਿਹਾ ਕਿ ਵੀ ਇਹ ਬਹੁਤ ਬਲੱਡੀ ਹੋਏਗਾ ਆਉਣ ਵਾਲੇ ਦਿਨਾਂ 'ਚ ਅਸੀਂ ਇਹ ਦੇਖ ਸਕਦੇ ਹਾਂ ਕਿ ਵਾਇਲੈਂਸ ਜਿਹੜੀ ਹੈ ਇਹ ਸਟਰੀਟਸ 'ਚ ਵੀ ਸਪਰੈਡ ਹੋਏਗੀ ਕਿਉਂਕਿ ਲਗਾਤਾਰਤਾ ਨਾਲ ਪੁਲਿਸ ਦਾ ਵਰਤਾਰਾ ਵੀ ਕਿਉਂਕਿ ਲੋਕ ਖੜੇ ਹੋਏ ਬਲੈਕ ਲਾਈਵਸ ਮੈਟਰ ਬੇਸ਼ੱਕ ਇੱਕ ਹੈਸ਼ਟੈਗ ਹੀ ਬਣਿਆ ਪਰ ਲੋਕਾਂ ਦਾ ਜਿਹੜਾ ਸਟੇਟ ਦੇ ਖਿਲਾਫ ਔਰ ਜਿਵੇਂ ਰਿਜ਼ੈਂਟਮੈਂਟ ਹੈ ਉਹ ਕਿਤੇ ਨਾ ਕਿਤੇ ਪੁਲਿਸ ਤੇ ਵੀ ਨਿਕਲੀ ਔਰ ਉਹਦਾ ਨਤੀਜਾ ਇਹ ਹੈ ਕਿ ਵੀ ਪੁਲਿਸ ਵੀ ਕਿਤੇ ਨਠੱਲੀ ਹੈ ਕਿਤੇ ਹੋਰ ਬਾਇਸ ਹੈ। ਔਰ ਅੱਜ ਹੀ ਨਿਊਯਾਰਕ ਦੇ ਹਵਾਲੇ ਨਾਲ ਇੱਕ ਟੈਕਸੀ ਡਰਾਈਵਰ ਕਹਿ ਰਹੇ ਸੀ ਕਿ ਜੀ ਰੋਜ਼ਾਨਾ 4-5 ਘਟਨਾਵਾਂ ਜਿਹੜੀਆਂ ਨੇ ਉਹ ਗੋਲੀ ਚੱਲਣ ਦੀਆਂ ਵਾਇਲੈਂਸ ਦੀਆਂ ਸ਼ਹਿਰ 'ਚ ਹੁੰਦੀਆਂ ਤੇ ਮੈਂ ਕਿਹਾ ਵੀ ਕੀ ਕਾਰਨ ਹੈ ਉਹ ਕਹਿਣ ਲੱਗੇ ਜੀ ਪੁਲਿਸ ਹੀ ਨਹੀਂ ਹੈ ਵੀ ਉਹਨਾਂ ਦਾ ਹੁਣ ਕੋਈ ਇੰਟਰਸਟ ਨਹੀਂ ਹੈ ਔਰ ਜਿਹੜੇ ਕ੍ਰਿਮੀਨਲ ਨੇ ਉਹ ਬਾਹਰ ਨੇ ਉਹ ਕਈ ਵਾਰੀ ਆਊਟ ਨੰਬਰ ਕਰਦੇ ਨੇ ਪੁਲਿਸ ਨੂੰ ਔਰ ਕਿਤੇ ਨਾ ਕਿਤੇ ਫਰਸਟ੍ਰੇਸ਼ਨ ਵੀ ਹੈ ਔਰ ਖੋਆ ਮਾਈ ਦੀਆਂ ਘਟਨਾਵਾਂ ਵੀ ਹੋ ਰਹੀਆਂ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਇਸ ਸਾਰੇ ਦੇ ਵਿੱਚ ਜਿਉਂ-ਜਿਉਂ ਇਹ ਡਿਬੇਟ ਅੱਗੇ ਜਾਏਗੀ ਇਹਦੇ 'ਚ ਹੋਰ ਵੀ ਜਿਹੜੀ ਹੈ ਉਹ ਵਾਇਲੈਂਸ ਦਾ ਐਲੀਮੈਂਟ ਆਏਗਾ ਔਰ ਇਹ ਕਿਉਂਕਿ ਜਿਹੜਾ ਬਹੁਤ ਸਾਰੀ ਫੇਲਿਅਰ ਹੈ ਇਸ ਟਰੰਪ ਐਡਮਿਨਿਸਟ੍ਰੇਸ਼ਨ ਦੀ ਬੇਸ਼ੱਕ ਵਿਦਨ ਅਮਰੀਕਾ ਕੋਵਿਡ-19 ਦੇ ਹਵਾਲੇ ਨਾਲ ਹੈ ਬਟ ਫੋਰਨ ਪਾਲਿਸੀ ਦੇ ਹਵਾਲੇ ਨਾਲ ਕਿ ਕਿਵੇਂ ਨੈਟੋ ਨੂੰ ਵੀ ਲੈਟ ਡਾਊਨ ਕੀਤਾ ਔਰ ਉਹਦਾ ਨਤੀਜਾ ਹੈ ਕਿ ਬੈਲਾਰੂਸ ਜਿੱਥੇ ਰਸ਼ੀਆ ਤਿਆਰ ਬੈਠਾ ਜਿਵੇਂ ਉਹਨੇ ਕ੍ਰੀਮੀਆ ਨੂੰ ਹੜੱਪਿਆ ਉਹਨੇ ਬੈਲਾਰੂਸ ਨੂੰ ਵੀ ਹੜੱਪਣਾ ਔਰ ਨੈਟੋ ਜਿੱਥੋਂ ਫੌਜ ਵੀ ਵਿਦਡਰਾ ਕੀਤੀ ਔਰ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਿਹਾ ਜੀ ਤੁਸੀਂ ਪੈਸੇ ਪੇ ਕਰੋ ਅਸੀਂ ਤੁਹਾਡਾ ਖਰਚਾ ਨਹੀਂ ਭਰਦੇ। ਹੁਣ ਇਸ ਨੇ ਜਿਹੜਾ ਯੂਰਪ ਹਮੇਸ਼ਾ ਯਕਜ਼ਤੀ ਦੇ ਨਾਲ ਖਲੋਂਦਾ ਸੀ ਅਮਰੀਕਾ ਨਾਲ ਉਹ ਵੀ ਪਾਸੇ ਹਟਿਆ। ਫਿਰ ਅਸੀਂ ਚਾਈਨਾ ਅਮਰੀਕਾ ਟ੍ਰੇਡ ਵਾਰ ਦੇ ਥੱਲੇ ਦੇਖਦੇ ਹਾਂ ਕਿ ਸਿਚੁਏਸ਼ਨ ਕਿੱਥੋਂ ਤੱਕ ਪਹੁੰਚ ਗਈ ਸਾਊਥ ਚਾਈਨਾ ਸੀ 'ਚ ਔਰ ਇਸੇ ਤਰੀਕੇ ਨਾਲ ਜੋ ਕੁੱਲ ਪੋਲਰਾਈਜੇਸ਼ਨ ਇੱਥੇ ਇਸਲਾਮੋਫੋਬੀਆ ਜਾਂ ਦੂਸਰੇ ਦਾ ਦੌਰ ਸ਼ੁਰੂ ਹੋਇਆ। ਹੁਣ ਜਦੋਂ ਤੁਸੀਂ ਚੋਣਾਂ ਦੇ ਲਈ ਜਾਣਾ ਲੋਕਾਂ ਦੇ ਸਾਹਮਣੇ ਤੇ ਕਿਤੇ ਤਾਂ ਤੁਸੀਂ ਜਿਹੜਾ ਉਹ ਜਿਹਨੂੰ ਕਹਿੰਦੇ ਨੇ ਕਿ ਟੁੱਟੇ ਜਿਹੜੇ ਨੇ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹੋ ਔਰ ਦੱਸ ਰਹੇ ਹੋ ਕਿ ਜੀ ਤੁਸੀਂ ਕੁਝ ਅਚੀਵ ਕੀਤਾ ਜਿਵੇਂ ਮਿਡਲ ਈਸਟ ਦੇ ਹਵਾਲੇ ਨਾਲ ਜਿਹੜੀ ਇਜ਼ਰਾਈਲ ਦੀ ਐਗਰੈਸਿਵ ਡਿਪਲੋਮੇਸੀ ਹੈ ਯੂਏਈ ਨੇ ਰੈਕਗਨਾਈਜ਼ ਕੀਤਾ ਇਜ਼ਰਾਈਲ ਨੂੰ ਔਰ ਹੁਣ ਕੱਲ ਪਹਿਲੀ ਫਲਾਈਟ ਯੂਏਈ ਦੀ ਜਾ ਕੇ ਉਤਰੀ ਉਹਨਾਂ ਦੀ ਇਜ਼ਰਾਈਲ ਦੀ ਯੂਏਈ ਦੇ ਵਿੱਚ ਆਉਣ ਵਾਲੇ ਪੀਰੀਅਡ 'ਚ ਕੀ ਹੋਏਗਾ। ਸਾਊਦੀ ਅਰੇਬੀਆ ਵੀ ਚੁੱਪ ਹੈ, ਸਾਊਦੀ ਅਰੇਬੀਆ ਦੇ ਉੱਤੋਂ ਦੀ ਫਲਾਈਟ ਲੰਘੀ ਜਾਂ ਕੀ ਹੋਇਆ।
ਫਲਸਤੀਨੀ ਬਿਲਕੁਲ ਮਹਿਸੂਸ ਕਰਦੇ ਨੇ ਵੀ ਅਸੀਂ ਲੈਟ ਡਾਊਨ ਹੋ ਗਏ ਜੀ ਔਰ ਇਸ ਗੱਲ ਦੀਆਂ ਵੀ ਪੋਸਿਬਿਲਿਟੀਜ਼ ਨੇ ਕਿ ਵਾਈਟ ਹਾਊਸ ਦੇ ਵਿੱਚ ਕੋਈ ਗੈਦਰਿੰਗ ਕਰਕੇ ਜਿਹਦੇ 'ਚ ਕਿ UAE ਹੋਏ ਔਰ ਦੂਸਰੇ ਜਿਹੜੇ ਹੁਣ ਇਹਨਾਂ ਨੇ ਜਿਹੜੇ ਅਰਬ ਲੀਗ ਦੇ ਸੀ ਉਹਨਾਂ 'ਚ ਵੀ ਪਾੜ ਪੈ ਗਿਆ ਔਰ ਇਹਨਾਂ ਦਾ ਪ੍ਰੈਸ਼ਰ ਹੈ ਕਿ ਸਾਊਦੀ ਅਰੇਬੀਆ ਵੀ ਉਹਦੇ 'ਚ ਆਇਆ ਔਰ ਇਹ ਦੱਸਿਆ ਜਾਏ ਕਿ ਜਿਹੜਾ ਪਹਿਲੇ ਜਿਹੜੇ ਨੇ ਉਹ ਹਾਸਲ ਨਹੀਂ ਕਰ ਸਕੇ ਪ੍ਰੈਜ਼ੀਡੈਂਟ ਅਸੀਂ ਬ੍ਰੇਕ ਥਰੂ ਕਰ ਦਿੱਤਾ ਹੈ ਔਰ ਅਰਬ ਦੇਸ਼ ਭਾਵੇਂ UAE ਹੈ ਉਹਨੇ ਰੈਕਗਨਾਈਜ਼ ਕਰ ਲਿਆ ਹੈ ਸਾਊਦੀ ਅਰੇਬੀਆ ਦਾ ਸੌਫਟ ਕਾਰਨਰ ਹੈ ਉਹ ਵੀ ਉਸੇ ਰਸਤੇ ਤੁਰਿਆ ਹੋਇਆ ਹੈ ਲੇਕਿਨ ਇਸ ਸਾਰੇ ਦੇ ਵਿੱਚ ਜੇ ਚਾਈਨਾ ਦੇ ਖਿਲਾਫ ਟਫ ਪੋਸਚਰ ਦਿਖਾਣਾ ਕਿ ਜੀ ਅਸੀਂ ਬਿਲਕੁਲ ਯੀਲਡ ਨਹੀਂ ਕਰ ਰਹੇ ਅਸੀਂ ਦੇਖਿਆ ਕਿ ਸਾਊਥ ਚਾਈਨਾ ਸੀ 'ਚ ਵੀ ਜਦੋਂ ਇਹਨਾਂ ਦਾ ਜਿਹੜਾ ਵਾਰਸ਼ਿਪ ਗਿਆ ਚੀਨ ਨੇ 2 ਮਿਸਾਈਲਾਂ ਦਾਗੀਆਂ ਔਰ ਮੈਨੂੰ ਇਹ ਲੱਗਦਾ ਵੀ ਇਹ ਜਿਹੜਾ ਇੰਡੀਆ ਚਾਈਨਾ ਜਿਹੜੀ ਵਧੀ ਹੋਈ ਐਸਕੇਲੇਸ਼ਨ ਹੈ ਇਹ ਸਾਰੇ ਫੌਜੀ ਫਰੰਟ ਦੀ ਕਿਤੇ ਨਾ ਕਿਤੇ ਇਹ ਇਧਰ ਅਮਰੀਕਨ ਦਬਾਅ ਦੇ ਥੱਲੇ ਭਾਰਤ ਵਾਲੇ ਕਰ ਰਹੇ ਨੇ ਜਾਂ ਉਹਨਾਂ ਦਾ ਆਪਣਾ ਇਸ ਕਿਸਮ ਦਾ ਕਲੈਪਸ ਵਿਦਨ ਦਾ ਸਿਸਟਮ ਹੋਇਆ ਅਸੀਂ ਦੂਸਰੇ ਟੌਪਿਕ 'ਚ ਗੱਲ ਕਰਾਂਗੇ ਕਿ ਕਿਵੇਂ ਭਾਰਤ ਦੀ ਆਲਮੋਸਟ 1/4 ਇਕਨੋਮੀ ਜਿਹੜੀ ਹੈ ਉਹ ਵਾਈਪ ਆਊਟ ਹੋ ਗਈ ਹੈ ਔਰ ਉਹਨਾਂ ਦਾ 1/4 ਦਾ ਮਤਲਬ ਇਹ ਹੈ ਕਿ ਡੀਪ ਰਿਸੈਸ਼ਨ ਔਰ ਕਈ ਵਾਰ ਇਹ ਹੁੰਦਾ ਹੈ ਕਿ ਵੀ ਜਦੋਂ ਤੁਸੀਂ ਔਰ ਬਾਕੀ ਵੀ ਹਰ ਫਰੰਟ ਦੇ ਉੱਤੇ ਫੇਲਿਓਰ ਸਮਾਜ ਦੇ ਵਿੱਚ ਇੱਕ ਜਿਹੜੀਆਂ ਇੰਸਟੀਟਿਊਸ਼ਨਸ ਨੇ ਭਾਰਤ ਦੀਆਂ ਉਹਨਾਂ ਦੀ ਸਭ ਦੀ ਕ੍ਰੈਡੀਬਿਲਿਟੀ ਇਨਕਲੂਡਿੰਗ ਸੁਪਰੀਮ ਕੋਰਟ ਇਸ ਵੇਲੇ ਉਹ ਜੇਲ੍ਹ 'ਚ ਹੋਈ ਹੈ ਔਰ ਇਹ ਇੱਕ ਬੜਾ ਪਪੂਲਰ ਕਹਿਣਾ ਹੈ ਕਿ ਜੀ ਉਹ ਜਿਹੜਾ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰਿਫਿਊਜ ਆਫ ਦਾ ਸਕਾਉਂਡਰਲਸ ਜਿਹੜੇ ਬਦਮਾਸ਼ ਠੱਗ ਔਰ ਬੇਈਮਾਨ ਹੁੰਦੇ ਨੇ ਉਹ ਅਲਟੀਮੇਟਲੀ ਸਹਾਰਾ ਜਾ ਕੇ ਦੇਸ਼ ਭਗਤੀ ਦਾ ਔਰ ਕੌਮ ਪ੍ਰਸਤੀ ਦਾ ਹੀ ਤੱਕਦੇ ਨੇ ਸੋ ਮੋਦੀ ਔਰ ਅਮਿਤ ਸ਼ਾਹ ਉਸ 'ਚ ਦਾਖਲ ਹੋ ਚੁੱਕੇ ਨੇ ਜਿੱਥੇ ਉਹਨਾਂ ਦੀ ਕ੍ਰੈਡੀਬਿਲਿਟੀ ਬਿਲਕੁਲ ਖਤਮ ਹੋ ਚੁੱਕੀ ਹੈ ਲੇਕਿਨ ਕਿਤੇ ਨਾ ਕਿਤੇ ਅਮਰੀਕਾ ਦੇ ਨਾਲ ਔਰ ਜਿਸ ਅੰਦਾਜ਼ ਦੇ ਵਿੱਚ ਇਹਨਾਂ ਦੋਨਾਂ ਨੇ ਵਰਕਆਊਟ ਕੀਤਾ ਹੈ ਪਿਛਲੇ ਪੀਰੀਅਡ 'ਚ ਵੀ ਲੇਕਿਨ ਜਿਹੜੀ ਜ਼ਮੀਨੀ ਹਕੀਕਤ ਹੈ ਇਹ ਕਈ ਵਾਰ ਬੇਸ਼ੱਕ ਰੌਲਾ ਗੋਲਾ ਰੱਖਣ ਦੀ ਲਾਈਨ ਹੋਏ ਉਹਦੇ 'ਚੋਂ ਪਬਲਿਸਿਟੀ ਕੱਢਣ ਦੀ ਹੋਏ ਪਰ ਬਹੁਤ ਵਾਰੀ ਜਦੋਂ ਤੁਸੀਂ ਪਾਸਟ ਦੁਨੀਆ ਦੀਆਂ ਈਵਨ ਵਰਲਡ ਵਾਰਸ ਵੀ ਦੇਖੋ ਫਸਟ ਵਰਲਡ ਵਾਰ ਕਿ ਕਈ ਵਾਰੀ ਜਸਟ ਇੱਕ ਅੱਧੀ ਘਟਨਾ ਉਹ ਕਿਸੇ ਦੀ ਅਸੈਸੀਨੇਸ਼ਨ ਹੋ ਗਈ ਜਾਂ ਗੋਲੀ ਚੱਲ ਗਈ ਉਹ ਬਾਕੀਆਂ ਨੂੰ ਉਹਦੇ 'ਚ ਘੜੀਸ ਲੈ ਜਾਂਦੀ ਸੀ ਔਰ ਜੰਗ ਜਿਹੜੀ ਹੈ ਉਸ ਦੀ ਸ਼ੁਰੂਆਤ ਹੋ ਜਾਂਦੀ ਸੀ ਔਰ ਇਹ ਜਿਵੇਂ ਹੁਣ ਇੱਕ ਪਾਸੇ ਤਾਂ ਭਾਰਤ ਦਾ ਡੈਲੀਗੇਸ਼ਨ ਚਸ਼ੂਲ ਜਿਹੜਾ 에ਅਰਪੋਰਟ ਵੀ ਹੈ ਉਹਦੇ ਨੇੜੇ ਚੀਨੀ ਡੈਲੀਗੇਸ਼ਨ ਨਾਲ ਗੱਲਬਾਤ ਕਰ ਰਹੀ ਹੈ ਪਰ ਖਬਰ ਹੈ ਭਾਰਤ ਨੇ ਚਾਰਜ ਲਾਇਆ ਪ੍ਰੋਵੋਕੇਟਿਵ ਮੂਵਮੈਂਟਸ India slams China as it reveals fresh border incident over the weekend ਜਿਵੇਂ ਮੈਂ ਕਿਹਾ ਕਿ 29 ਤੇ 30 ਅਗਸਤ ਦੀ ਦਰਮਿਆਨੀ ਰਾਤ ਨੂੰ ਇਹ ਹੋਈ ਹੈ ਝੜਪ ਵੈਦਰ ਕਿੰਨੀ ਕੁ ਖੂਨੀ ਸੀ ਨਹੀਂ ਕਈ ਵਾਰੀ ਇਹ ਡਿਟੇਲਸ ਦਬਾ ਦਿੰਦੇ ਨੇ ਲੇਕਿਨ ਇਹਨਾਂ ਦਾ ਆਪਣਾ ਜਿਹੜਾ ਮੀਡੀਆ ਹੈ ਔਰ ਵਰਲਡ ਨਿਊਜ਼ ਦੇ ਥੱਲੇ ਹੈ ਕਿ ਇੰਡੀਅਨ ਟਰੂਪਸ ਹੈਵ ਪ੍ਰੀਐਮਪਟਡ the Sunday night maneuver of the Chinese military on the southern bank of Pangong Tso Lake and strengthened their positions to thwart Chinese intentions to unilaterally change facts on ground, the Indian side said in a statement on Monday. ਇਹ ਕੋਈ ਹਾਈਪੋਥੇਸਿਸ ਨਹੀਂ ਹੈ ਉਹਨਾਂ ਦੀ ਸਟੇਟਮੈਂਟ ਹੈ ਜੀ ਕਿ ਅਸੀਂ ਜਿਹੜੀ ਚਾਈਨੀਜ਼ ਮਿਲਟਰੀ ਗਰਾਊਂਡ ਦੇ ਉੱਤੇ LAC ਨੂੰ ਬਦਲ ਮਤਲਬ ਇਹ ਹੈ ਕਿ ਜਿਹੜੀ ਉਹਨਾਂ ਨੇ ਅੱਗੋਂ ਜ਼ਮੀਨ ਲੈਣ ਦੀ ਕੋਸ਼ਿਸ਼ ਸੀ ਅਸੀਂ ਉਹਨੂੰ ਨਾਕਾਮ ਬਣਾਇਆ ਔਰ ਨਾਲ ਦੀ ਨਾਲ ਉਹਨਾਂ ਨੇ ਜਿਹੜੀ ਇਹ ਸਟੇਟਮੈਂਟ 'ਚ ਕਿਹਾ ਇੰਡੀਅਨ ਆਰਮੀ ਇਜ਼ ਕਮਿਟਡ ਟੂ ਮੇਨਟੇਨਿੰਗ ਪੀਸ ਐਂਡ ਟ੍ਰੈਂਕੁਇਲਿਟੀ ਥਰੂ ਡਾਇਲੋਗ ਬਟ ਇਜ਼ ਆਲਸੋ ਇਕੁਅਲੀ ਡਿਟਰਮਿਨਡ ਟੂ ਪ੍ਰੋਟੈਕਟ ਇਟਸ ਟੈਰੀਟੋਰੀਅਲ ਇੰਟੈਗ੍ਰਿਟੀ ਹੁਣ ਇਹ ਆਪਣੇ ਦੇਸ਼ ਦੇ ਲੋਕਾਂ ਲਈ ਹੈ ਜੀ ਦੇਖੋ ਅਸੀਂ ਫੌਜ ਬੜੀ ਇਸ ਦੇ ਲਈ ਖੜੀ ਹੈ ਔਰ ਇਹ ਜਦੋਂ ਮੈਂ ਕਿਹਾ ਵੀ ਇੱਕ ਪਾਸੇ ਚਸ਼ੂਲ ਦੇ ਉੱਤੇ ਗੱਲਬਾਤ ਚੱਲ ਰਹੀ ਸੀ ਔਰ ਇਹ ਹੁਣ ਇਸ ਦੇ ਹਵਾਲੇ ਨਾਲ ਸੀ ਜੇ ਚਾਈਨਾ ਦਾ ਰੁਖ ਦੇਖੀਏ ਤੇ ਚਾਈਨਾ ਦੀ ਸਟੇਟਮੈਂਟ ਹੈ ਵਿਦਡਰਾ ਟਰੂਪਸ ਫਰਮ ਬਾਰਡਰ ਟੂ ਅਵੋਇਡ ਐਸਕੇਲੇਸ਼ਨ ਚਾਈਨਾ ਟੂ ਇੰਡੀਆ ਚੀਨ ਨੇ ਨਾਲ ਦੀ ਨਾਲ ਵਾਰਨਿੰਗ ਦੇ ਦਿੱਤੀ ਹੈ China has demanded India withdraw troops that Beijing said had illegally crossed their shared border, its military spokesman said on Monday. ਹੁਣ ਇਹ ਵੀ ਨਾਲ ਦੀ ਨਾਲ ਉਹਨਾਂ ਨੇ ਅੱਜ ਹੀ ਉਹਨਾਂ ਨੇ ਕਿਹਾ ਵੀ ਤੁਸੀਂ ਕ੍ਰਾਸ ਕਰ ਰਹੇ ਹੋ ਪਿੱਛੇ ਹਟੋ ਔਰ ਦਾ ਇੰਡੀਅਨ ਆਰਮੀ ਸੈਡ ਇਨ ਅ ਸਟੇਟਮੈਂਟ ਦੈਟ ਚਾਈਨੀਜ਼ ਟਰੂਪ ਕੈਰੀਡ ਆਊਟ ਮਿਲਟਰੀ ਹੁਣ ਇੰਡੀਆ ਕਹਿ ਰਿਹਾ ਜੀ ਚਾਈਨਾ ਨੇ ਮੂਵਮੈਂਟਸ ਕੀਤੀਆਂ ਸੌਂਗਕਾਂਗ ਉਸ ਲੇਕ ਤੇ
ਉਹ ਕਹਿ ਰਹੇ ਨੇ ਪਿੱਛੇ ਹਟੋ, ਔਰ ਉਹਨਾਂ ਦਾ ਮਿਲਟਰੀ ਸਪੋਕਸਮੈਨ ਕਹਿ ਰਿਹਾ ਕਿ ਟੇਕਿੰਗ ਕਾਊਂਟਰ ਮੇਜਰਸ ਐਂਡ ਵਿਲ ਸੇਫਗਾਰਡ ਇਟਸ ਟੈਰੀਟੋਰੀਅਲ ਸੋਵਰਨ। ਇਹ ਰॉयटर ਹੈ, ਹੁਣ ਰॉयटर ਇੰਟਰਨੈਸ਼ਨਲ ਨਿਊਜ਼ ਏਜੰਸੀ ਹੈ। ਮਤਲਬ ਉਹਨਾਂ ਨੇ ਕਿਹਾ ਵੀ ਅਸੀਂ ਹੁਣ ਜਵਾਬੀ ਕਾਰਵਾਈ ਕਰਾਂਗੇ ਔਰ ਤੁਸੀਂ ਆਪਣੀ ਇਹ ਦਿਲਵਦੀ ਨਾ ਕਰੋ। ਔਰ ਈਵਨ ਉਹਨਾਂ ਦਾ ਜਿਹੜਾ ਹਿੰਦੀ ਮੀਡੀਆ ਉਹ ਵੀ ਕਹਿ ਰਿਹਾ ਜੀ ਕਿ LAC ਤੇ ਹਾਲਾਤ ਫੇਰ ਹੋਏ ਬੇਕਾਬੂ, ਫੇਰ ਹੋਈ ਚੀਨ ਤੇ ਭਾਰਤੀ ਸੈਨਿਕਾਂ ਦੇ ਵਿੱਚ ਝੜਪ। ਹੁਣ ਇਹਦਾ ਮਤਲਬ ਇਹ ਹੈ ਵੀ ਆਉਣ ਵਾਲੇ ਦਿਨਾਂ 'ਚ ਕੁਛ ਨਾ ਕੁਛ ਬਾਹਰ ਆਏਗਾ ਕਿ ਉੱਥੇ ਚੱਲ ਕੀ ਰਿਹਾ। ਲੇਕਿਨ ਇੱਕ ਗੱਲ ਹੈ ਕਿ ਜਿਹੜੇ ਹੁਣ ਤੱਕ ਇਹ ਮੰਨਦੇ ਸੀ ਕਿ ਜੀ ਕੋਈ ਚੀਨ ਨੇ ਸਾਡੀ ਥਾਂ, ਹੁਣ ਇੰਨਾ ਕੁ ਅਸੀਂ ਤਾਂ ਹਮੇਸ਼ਾ ਇਹ ਕਿਹਾ ਕਿ ਬੰਗਲਾਦੇਸ਼ ਦਾ ਜਿੰਨਾ ਏਰੀਆ 50,000 ਸਕੁਅਰ ਕਿਲੋਮੀਟਰ ਦੇ ਉਸ ਦੇ ਨੇੜੇ ਤੇੜੇ ਜ਼ਮੀਨ ਚੀਨ ਨੇ ਭਾਰਤ ਤੋਂ ਖੋਈ ਹੈ। ਔਰ ਇਹ 1962 ਤੋਂ ਬਾਅਦ ਦੀ ਸਭ ਤੋਂ ਵੱਡੀ ਜਿਹੜੀ ਹੈ ਇਹਨਾਂ ਦੀ ਨੁਕਸਾਨੀ ਹੋਈ ਹੈ, ਉਸ ਨੁਕਸਾਨ ਹੋਇਆ ਉਸ ਖਿੱਤੇ ਦੇ ਵਿੱਚ। ਔਰ ਅੱਜ ਜਿਹੜਾ ਬੜਾ ਇਹਨਾਂ ਦਾ, ਜਿਹਨੂੰ ਮੈਂ ਐਟਲੀਸਟ ਇੱਕ ਕ੍ਰੈਡੀਬਲ ਪੇਪਰ ਸਮਝਦਾ, ਹਾਲਾਂਕਿ ਨੈਸ਼ਨਲਿਜ਼ਮ ਦੇ ਮਾਮਲੇ 'ਚ ਤਾਂ ਸਾਰੇ ਹੀ ਇੱਕ ਤੋਂ ਵੱਧ ਕੇ ਇੱਕ ਬਿੱਛੂ ਵਾਂਗ ਨੇ। ਜਿਵੇਂ ਉਹ ਕੋਈ ਬਿੱਛੂ ਲੈਣ ਗਿਆ, ਦਿੱਲੀ ਦਾ ਵਾਕਿਆ ਹੈ, ਔਰ ਉਹਨੇ ਦੇਖਿਆ ਵੀ ਇੱਕ ਛੋਟਾ ਜਿਹਾ ਉਹਦੇ ਜਿਹੜਾ ਉਹਨੇ ਕੀਮਤ ਉਹਨੇ ਕਿਹਾ ਜੀ 500 ਰੁਪਈਆ, ਇੱਕ ਵੱਡਾ ਸੀ ਉਹਦੇ ਨਾਲੋਂ ਤਿੱਗਣਾ। ਉਹਨੇ ਕਿਹਾ ਇਹਦੀ ਕਿੰਨੀ, ਉਹਨੇ ਕਿਹਾ ਜੀ 500 ਰੁਪਈਆ। ਉਹ ਕਹਿੰਦਾ ਜੀ ਇਹ ਤੂੰ ਇੰਨਾ ਵੱਡਾ ਇਹਦਾ ਛੋਟਾ, ਕਹਿੰਦਾ ਜੀ ਪੂੰਛ ਕਿਸੇ ਤੈਨੂੰ ਵੀ ਹੱਥ ਲਾਓ, ਇਹ ਡੰਗ ਇੱਕੋ ਜਿਹਾ ਹੀ ਮਾਰਦੇ ਨੇ। ਸੋ ਉਹਦੇ 'ਚ ਜ਼ਾਹਰ ਹੈ ਵੀ ਐਂਡ ਤਾਂ ਇਹੀ ਹੁੰਦਾ, ਲੇਕਿਨ ਇਹ ਸਾਡੇ ਲਈ ਉਹਦੇ 'ਚੋਂ ਜਾਣਕਾਰੀ ਨਿਕਲਣ ਦਾ ਸਾਧਨ ਜ਼ਰੂਰ ਬਣਦਾ ਹੈ ਜਦੋਂ ਕਿ ਆਪਣੀ ਜਿਹੜੀ ਹੈ ਉਹ ਪੋਪੂਲੈਰਿਟੀ ਵਧਾਉਣ ਦੇ ਲਈ ਜਾਂ ਕ੍ਰੈਡੀਬਿਲਿਟੀ ਰੱਖਣ ਦੇ ਲਈ ਜਿਹੜਾ ਇੱਕ ਪਾਸੇ ਸੋ ਕਾਲਡ ਪੈਟਰੀਓਟਿਜ਼ਮ ਦੇ ਥੱਲੇ ਖਬਰਾਂ ਦਬਾ ਦਿੰਦੇ ਨੇ। ਔਰ ਇਹ ਹਿੰਦੂ ਅਖਬਾਰ ਦੀ ਅੱਜ ਦੀ ਪ੍ਰੋਮੀਨੈਂਟ ਖਬਰ ਹੈ, ਚਾਈਨਾ ਕੰਟਰੋਲਸ 1000 ਸਕੁਅਰ ਕਿਲੋਮੀਟਰ ਆਫ ਏਰੀਆ ਇਨ ਲਦਾਖ ਸੇ ਇੰਟੈਲੀਜੈਂਸ ਇਨਪੁਟਸ। ਇੰਟੈਲੀਜੈਂਸ ਵੀ ਸੋਰਸ ਤਾਂ ਇਹਨਾਂ ਕੋਲ ਕੋਈ ਹੋਏਗਾ ਜਿਹੜਾ ਇਹਨਾਂ ਨੇ ਦੱਸਿਆ ਨਹੀਂ ਹੈ। ਖੁਫੀਆ ਸੋਰਸ ਦੇ ਥੱਲੇ ਕਹਿੰਦੇ ਨੇ ਕਿ ਲਦਾਖ 'ਚ 1000 ਸਕੁਅਰ ਕਿਲੋमीटर। ਹੁਣ ਇਹ ਤਾਂ ਇੱਕ ਪਾਸੇ ਕਹਿੰਦੇ ਨੇ ਜੀ एक एक इंच हमारी भारत माता उसके लिए खून बहा देंगे। वो उन्होंने इंटैलीजेंस कह रही है कि 1000 ਸਕੁਅਰ ਕਿਲੋਮੀਟਰ ਜਿਹੜਾ ਹੈ ਉਹ ਸਾਡੇ ਹੱਥਾਂ ਚੋਂ ਨਿਕਲ ਗਿਆ। ਔਰ ਇਹ ਹੈ ਕਿ the official revealed that in Depsang plains from patrolling point 10 to 13 the scale of Chinese control of India's perception of the LAC stood at about 1000 ਸਕੁਅਰ kilometer. About 1000 ਸਕੁਅਰ kilometer of area in Ladakh along the line of actual control is now under Chinese control, intelligence inputs provided the center suggest। और फिर उन्होंने कहा जी कि अप्रैल मई तो चीन उत्थे फौजां इकट्ठियां कर रहा सी। जून 15 ਦੀ ਰਾਤ ਨੂੰ 20 ਭਾਰਤੀ ਸੋਲਜਰ ਮਾਰੇ ਗਏ ਗਲਵਾਨ ਵੈਲੀ 'ਚ ਈਸਟਰਨ ਲਦਾਖ 'ਚ। ਔਰ ਇਸ ਸਾਰੇ ਦੇ ਵਿੱਚ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਇੱਕ ਸੀਨੀਅਰ ਗਵਰਨਮੈਂਟ ਅਫੀਸ਼ੀਅਲ ਨੇ ਵੀ ਕਿਹਾ कि Depsang plains to Chashul there had been a systematic mobilization by Chinese troops along the underlined LAC. The official revealed that Depsang plains from patrolling point 10 to 13 the scale of Chinese control of India's perception of LAC stood at about 1000 ਸਕੁਅਰ kilometer। और फिर उन्होंने कला ये नहीं है कि उस डेप्सोंग लेक की गल हो रही है, डेप्सोंग प्लेन से। फिर क्या अबाउट 20 ਸਕੁਅਰ किलोमीटर इन गलवान वैली, 20 ਸਕੁਅਰ किलोमीटर उत्थे, and 12 ਸਕੁਅਰ kilometer in hot spring areas is said to be under Chinese occupation, the official said. In Pangong Tso, the area under Chinese control is 65 ਸਕੁਅਰ kilometer, whereas in Chashul it is 20 ਸਕੁਅਰ kilometer। ਹੁਣ ਕਿਲੋਮੀਟਰ ਬਹੁਤ ਹੁੰਦਾ ਹੈ ਤੇ ਜਦੋਂ ਤੁਸੀਂ ਸਕੁਅਰ ਕਿਲੋਮੀਟਰ ਵਰਗ ਮੀਲ ਔਰ 1000 ਸਕੁਅਰ ਕਿਲੋਮੀਟਰ ਦੀ ਅਸੀਂ ਗੱਲ ਕਰਦੇ ਹਾਂ, ਤੁਸੀਂ ਅੰਦਾਜ਼ਾ ਲਾਓ ਵੀ ਕਿੰਨਾ ਵੱਡਾ ਲਾਸ ਹੈ। ਔਰ ਅੱਗੋਂ ਉਹਨਾਂ ਨੇ ਕਿਹਾ ਕਿ ਵੀ ਇਹ ਡਿਪਲੋਮੈਟਿਕ ਔਰ ਮਿਲਟਰੀ ਗੱਲਬਾਤ ਦੇ ਬਾਵਜੂਦ ਜਿਹੜਾ ਕੋਈ ਇਹਦਾ ਹੱਲ ਨਹੀਂ ਨਿਕਲ ਰਿਹਾ। ਔਰ ਹੁਣ ਭਾਰਤ ਵਾਲੇ ਇਹ ਲਗਾਤਾਰਤਾ ਨਾਲ ਕਹਿ ਰਹੇ ਨੇ ਕਿ ਜੀ ਅਸੀਂ ਚਾਈਨਾ ਵਾਇਲੇਟਸ ਲਦਾਖ ਟਰੂਸ ਟਰਾਈਜ਼ ਟੂ ਚੇਂਜ ਸਟੇਟਸ ਕੋ ਨੀਅਰ ਪੈਂਗੋਂਗ ਸੋ ਲੇਕ ਇੰਡੀਆ ਪ੍ਰੀਐਂਪਟਸ ਐਕਟੀਵਿਟੀ। ਸੋ ਇਹ ਬਹੁਤ ਸਾਰੀਆਂ ਖਬਰਾਂ ਜਿਹੜੀਆਂ 30 ਤੇ 31 ਦੀ ਦਰਮਿਆਨੂ ਹੀ ਰਾਤ ਨੂੰ ਹੋਈਆਂ ਨੇ। ਔਰ ਇਸ ਦੇ ਉੱਤੇ ਅਸੀਂ ਸਮਝਦੇ ਹਾਂ ਕਿ ਕਿਸੇ ਵੇਲੇ ਵੀ ਮੈਨੂੰ ਇਹ ਲੱਗਦਾ ਹੈ ਕਿ ਇਹਦਾ ਕਿਤੇ ਨਾ ਕਿਤੇ ਸਬੰਧ, ਜਿਵੇਂ ਅਸੀਂ ਦੋਵੇਂ ਹੀ ਫੈਕਟਰ ਦਿੱਤੇ ਨੇ, ਅਮਰੀਕਾ ਦੀ ਪ੍ਰਧਾਨਗੀ ਇਲੈਕਸ਼ਨ ਤਾਂ ਕਿ
ਹਾਲਾਂਕਿ ਇਹ ਉਹਨਾਂ ਦੇ ਸ਼ਾਮ ਸਰਨ ਬਹੁਤ ਕਾਮਯਾਬ ਉਹਨਾਂ ਦਾ ਫੋਰਨ ਸੈਕਟਰੀ ਰਿਹਾ ਹੈ ਮਨਮੋਹਨ ਸਿੰਘ ਦੇ ਵੇਲੇ। ਉਹਨੂੰ ਇੰਟਰਵਿਊ ਕਰਨ ਥਾਪਰ ਨੇ ਕੀਤਾ ਤਾਂ ਉਹਨੇ ਪੁੱਛਿਆ, ਉਹਨੇ ਕਿਹਾ ਜੀ ਸਾਨੂੰ ਕਿੰਨੀ ਕੁ ਅਮਰੀਕਾ ਔਰ ਦੂਸਰੀਆਂ ਯੂਰਪੀਅਨ ਕੰਟਰੀਜ਼ ਦੀ ਸਪੋਰਟ ਹੈ ਜੇ ਚੀਨ ਦੇ ਨਾਲ ਸਾਡਾ ਕਲੈਸ਼ ਹੁੰਦਾ ਜੀ। ਉਹਨੇ ਕਿਹਾ ਜੀ ਹਥਿਆਰ ਦੇ ਦੇਣਗੇ ਜੋ ਤੁਹਾਨੂੰ ਚਾਹੀਦੇ ਨੇ, ਕੋਈ ਹੋਰ ਹੈ, ਪਰ ਕਹਿੰਦੇ ਵੀ ਬੀ ਰੀਅਲਿਸਟਿਕ। ਉਹਨਾਂ ਨੇ ਆ ਕੇ ਤੁਸੀਂ ਕਹੋ ਜੀ ਇੱਥੇ ਫੌਜ ਉਹਨਾਂ ਦੀ ਆਏਗੀ ਤੇ ਤੁਹਾਡੇ ਲਈ ਲੜੇਗੀ, ਉਹ ਨਹੀਂ ਹੈ। ਤੁਹਾਨੂੰ ਆਪ ਹੀ ਦੇਖਣਾ ਪਏਗਾ ਵੀ ਤੁਹਾਡੇ ਪੱਲੇ ਕੀ ਹੈ ਔਰ ਤੁਸੀਂ ਕਿੰਨਾ ਕੁ ਜਿਹੜਾ ਕਰ ਸਕਦੇ ਹੋ। ਸੋ ਕੁੱਲ ਮਿਲਾ ਕੇ ਉਹਨਾਂ ਦੇ ਜਿਹੜੇ ਕੂਲ ਹੈਡਡ ਔਰ ਪੈਟਰੀਓਟਿਕ ਆਬਵੀਅਸਲੀ ਲੋਕ ਨੇ, ਉਹ ਸਮਝਦੇ ਨੇ ਵੀ ਇਹ ਗਲਤ ਰਸਤੇ ਤੇ ਜਾ ਰਹੇ ਨੇ, ਪਰ ਜੇ ਹੁਣ ਇਹਨਾਂ ਦੀ ਤਬਾਹੀ ਇਸ ਚੋਂ ਨਿਕਲਣੀ ਹੈ, ਰੱਬ ਨੇ ਇਵੇਂ ਹੀ ਇਹਨਾਂ ਦੀ ਅਕਲ ਘੁਮਾਈ ਹੋਈ ਹੈ ਔਰ ਉਹਦੇ ਚੋਂ ਸਾਡਾ ਵੀ ਕੁਝ ਬਣਨਾ ਹੈ। ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਵੀ ਇਹ ਅਲਟੀਮੇਟਲੀ ਕੋਈ ਵੀ ਟਕਰਾਅ ਜਿਹੜਾ ਹੈ ਉਹ ਫਿਰ ਭਾਰਤ ਨੂੰ ਇੱਕ ਨਹੀਂ ਰਹਿਣ ਦੇਗਾ ਔਰ ਉੱਥੇ ਵੀ ਇਕੱਲਾ ਫਿਰ ਇਹ ਚਾਈਨਾ ਭਾਰਤ ਨਹੀਂ ਹੋਏਗਾ। ਫਿਰ ਇਹ ਜਿਹੜਾ ਹੁਣ ਤੱਕ ਆਪਣੀ ਡਬਲ ਡਾਕਟਰੀਨ ਕਹਿੰਦੇ ਰਹੇ ਨੇ, 2 prong ਵਾਰ ਔਰ ਫਲਾ ਹੋਏਗਾ। ਸੋ ਲੇਕਿਨ ਇਹ ਹੁਣ ਇਹਨਾਂ ਨੇ ਦੇਖਣਾ ਹੈ, ਪਰ ਮੈਨੂੰ ਲੱਗਦਾ ਹੈ ਕਿ ਵੀ ਇਹਨਾਂ ਦਾ ਭੂਤਰਿਆਪਨ ਤਾਂ ਹੁਣ ਨਹੀਂ ਇਹਨੂੰ ਮੈਂ ਕਹਿ ਸਕਦਾ। ਹੁਣ ਤਾਂ ਇਹ ਆਪਣਾ ਜਿਹੜੀ ਧੋਤੀ ਨੂੰ ਅੱਗ ਲੱਗੀ ਹੋਈ ਹੈ ਉਹਨੂੰ ਹੀ ਬਚਾਉਣ ਦੇ ਆਰ 'ਚ ਨੇ। ਤੇ ਕਿਤੇ ਨਾ ਕਿਤੇ ਜਦੋਂ ਤੁਸੀਂ ਹਾਥੀਆਂ ਦੇ ਨਾਲ ਯਾਰੀ ਪਾਓ ਤੇ ਫਿਰ ਉਹ ਜਿਵੇਂ ਕਹਿੰਦੇ ਨੇ ਕਿ ਭਾਈ ਉਸ ਦਾ ਜਿਹੜੀ ਹੈ ਉਹ ਕੀ ਉਹਨੂੰ ਬਾਹਰ ਤੁਸੀਂ ਛੋਟੇ ਨਹੀਂ ਰੱਖ ਸਕਦੇ, ਡਿਓੜੀ। ਜੇ ਤੁਸੀਂ ਹਾਥੀ ਨਾਲ ਜਾ ਰਹੇ ਹੋ, ਹਾਥੀ ਨੇ ਤੁਹਾਨੂੰ ਵੀ ਵਿਜ਼ਿਟ ਕਰਨ ਆਣਾ ਤੇ ਤੁਹਾਡੇ ਨਿੱਕੇ ਬੂਹੇ ਚੋਂ ਤਾਂ ਉਹਨੇ ਲੰਘਣਾ ਨਹੀਂ। ਤੇ ਹੁਣ ਇਹ ਡਿਊਟੀ ਬਣਾਉਣ ਤੇ ਲੱਗੇ ਹੋਏ ਨੇ ਵੀ ਅਮਰੀਕਾ ਨੂੰ ਲੰਘਾਣਾ ਇਥੋਂ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਇਹ ਸਾਰੇ ਜੋ ਵਿਚਾਰ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।